ਇੱਕ ਪਾਸੇ ਇਹੀ ਭਾਰਤੀ ਸਟੇਟ ਆ ਜਿਹੜੀ ਉਹ ਕਹਿ ਰਹੀ ਆ ਕਿ ਜਿਹੜਾ ਜਥੇਦਾਰ ਹਰਦੀਪ ਸਿੰਘ ਨਿੱਜਰ ਦੀ ਕੈਨੇਡਾ ਦੇ ਵਿੱਚ ਕਤਲ ਹੋਇਆ, ਉਹਦੇ ਵਿੱਚ ਜਿਹੜੀ ਇਹ ਕੈਨੇਡਾ ਦੇ ਮੀਡੀਆ 'ਚ ਖਬਰਾਂ ਆਈਆਂ ਨੇ ਵੀ ਬਹੁਤ ਮਾੜੀਆਂ ਨੇ ਜੀ, ਇਹ ਜੀ ਸਾਡੇ ਦੋਨਾਂ ਮੁਲਕਾਂ ਦੇ ਰਿਸ਼ਤੇ ਵਿਗਾੜਨ ਵਾਲੀਆਂ ਨੇ, ਇਹ ਜੀ ਗਲਤ ਚੀਜ਼ ਆ, ਇਹਨੂੰ ਅਸੀਂ ਜੀ ਖਾਰਜ ਕਰਦੇ ਆ। ਇੱਕ ਪਾਸੇ ਤਾਂ ਇੰਡੀਅਨ ਸਟੇਟ ਇਹ ਕਹਿ ਰਹੀ, ਦੂਜੇ ਪਾਸੇ ਕੋਈ ਵੀ ਇਹੋ ਜਿਹਾ ਮੁੱਦਾ, ਕੋਈ ਵੀ ਇਹੋ ਜਿਹਾ ਨੁਕਤਾ ਛੱਡਿਆ ਨਹੀਂ ਜਾ ਰਿਹਾ ਜਿਹਦੇ ਨਾਲ ਸਿੱਖਾਂ ਦਾ ਘਾਣ ਹੁੰਦਾ ਹੋ। ਜਿਹੜੀ ਕੌਮ ਚੁਟਕਲਿਆਂ ਵਰਗੇ ਮਸਲੇ ਉੱਤੇ ਉਲਝੀ ਫਿਰਦੀ, ਤੇ ਜਿਹੜੀ ਕੌਮ ਨੂੰ ਇਹ ਨਹੀਂ ਪਤਾ ਕਿ ਜੇ ਤੁਹਾਡਾ ਆਜ਼ਾਦ ਮੁਲਕ ਹੋਵੇ, ਜੇ ਤੁਸੀਂ ਆਜ਼ਾਦ ਹੋਵੋ ਤਾਂ ਕਿਸੇ ਇਹੋ ਜਿਹੇ ਚੁਟਕਲੇ ਚਟਕਲੇ ਦੀ ਤੁਹਾਨੂੰ ਪਰਵਾਹ ਹੀ ਨਾ। ਤੁਸੀਂ ਕਿਹੜੇ ਚੁਟਕਲਿਆਂ ਦੇ ਚੱਕਰ 'ਚ ਤੁਰੇ ਫਿਰਦੇ ਹੋ? ਸਿੱਖੋ, ਤੁਹਾਡੇ ਨਾਲ ਤਾਂ 26 ਜਨਵਰੀ 1950 ਨੂੰ ਉਹਨਾਂ ਨੇ ਸਭ ਤੋਂ ਵੱਡਾ ਚੁਟਕਲਾ ਜਿਹੜਾ ਭਾਰਤ ਦਾ ਸੰਵਿਧਾਨ ਤੁਹਾਡੇ ਸਿਰ ਤੇ ਥੋਪਿਆ, ਉਹਦੇ ਰਾਹੀਂ ਚੁਟਕਲਾ ਸੁਣਾ ਦਿੱਤਾ। ਇਹੀ ਬਿਰਤੀ ਸਿੱਖਾਂ ਦੇ ਮੁਤਲਕ ਭਾਰਤੀ ਤੰਤਰ ਨੇ ਵਰਤੀ ਹੋਈ ਹੈ ਕਿ ਚਾਹੇ ਤੁਹਾਨੂੰ ਟੈਂਕਾਂ ਤੋਪਾਂ ਬੰਬਾਂ ਨਾਲ ਮਾਰਨਾ ਪੈ ਜਾਵੇ, ਚਾਹੇ ਸਾਰੇ ਸੰਸਾਰ ਦੇ ਵਿੱਚ ਸਾਡੀ ਬੇਅਦਬੀ ਬੇਇੱਜ਼ਤੀ ਹੋ ਜਾਵੇ, ਚਾਹੇ ਸਾਡੇ ਭਾਰਤ ਦੇ ਅੰਦਰ ਸਾਨੂੰ ਪ੍ਰਤੀਕਿਰਿਆ ਵਜੋਂ ਵੈਦਿਆ ਇੰਦਰਾ ਤੇ ਬੇਅੰਤੇ ਬੁੱਚੜ ਵਰਗੇ ਮਰਵਾਉਣੇ ਪੈ ਜਾਣ, ਚਾਹੇ ਸਿੱਖਾਂ ਦੇ ਨਾਲ ਸਦਾ ਲਈ ਵੈਰ ਪੈ ਜਾਵੇ, ਪਰ ਅਸੀਂ ਸਿੱਖਾਂ ਦੇ ਹੱਕ ਨਹੀਂ ਗੇ, ਅਸੀਂ ਸਿੱਖਾਂ ਨਾਲ ਕੀਤੇ ਹੋਏ ਵਾਅਦੇ ਨਹੀਂ ਪੂਰੇ ਕਰਨੇ। ਸਾਡੇ ਪ੍ਰਚਾਰਕ, ਸਾਡੇ ਵਿਦਵਾਨ, ਸਾਡੇ ਰਾਗੀ ਢਾਡੀ ਕਥਾਕਾਰ, ਸਾਡੇ ਗੁਰਮਤ ਗਿਆਨ ਦੇਣ ਵਾਲੇ ਭਰਾ ਹਰ ਮੌਕੇ ਜਿਹੋ ਜਿਹਾ ਪ੍ਰਚਾਰ ਕਰਦੇ ਆ, ਉਹ ਸਿੱਖ ਨੂੰ ਸ਼ਸਤਰਹੀਣ ਕਰਨ ਵਾਲਾ, ਉਹ ਪੰਥਕ ਚੇਤਨਾ ਨਾਲ ਭਰਨ ਦੀ ਬਜਾਏ ਉਹਨਾਂ ਨੂੰ ਕੁਝ ਹੋਰ ਹੀ ਬਣਾਇਆ ਜਾਂਦਾ। ਜੋ ਕੁਝ ਸਾਡੇ ਨਾਲ ਵਾਪਰ ਰਿਹਾ, ਜਿਹੋ ਜਿਹਾ ਸਾਡੇ ਬੱਚਿਆਂ ਨੂੰ ਬਣਾਇਆ ਜਾ ਰਿਹਾ, ਜਿਸ ਤਰੀਕੇ ਦਾ ਸਕੂਲਾਂ ਕਾਲਜਾਂ ਦਾ ਮਾਹੌਲ ਸਿਰਜ ਦਿੱਤਾ ਗਿਆ, ਸਾਡੇ ਨਿਆਣੇ ਅੱਜ ਦਿਨੋਂ ਦਿਨ ਸਿੱਖ ਇਜ਼ਮ ਨੂੰ ਛੱਡ ਕੇ ਹਿੰਦੂ ਇਜ਼ਮ ਦੀ ਬੁੱਕਲ ਵੱਲ ਨੂੰ ਵਧ ਰਹੇ। ਕੁੱਲ ਮਿਲਾ ਕੇ ਸਿੱਖਾਂ ਦੇ ਨਿਆਣਿਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਹਾਲ ਬਣਾ ਦੇਣਾ ਚਾਹੁੰਦੇ ਆ ਕਿ ਜਦੋਂ ਵੱਡੇ ਹੋਣ ਉਹ ਸਿੱਖ ਨਾ ਹੋਣ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੋਦੀ ਸਰਕਾਰ ਦੇ, ਮੋਦੀ ਪਰਿਵਾਰ ਦੇ ਸਭ ਤੋਂ ਨੇੜੇ ਮੰਨੇ ਜਾਂਦੇ ਭਾਰਤੀ ਅਰਬਪਤੀ ਕਾਰੋਬਾਰੀ ਗੌਤਮ ਅਡਾਨੀ ਦਾ ਅਮਰੀਕਾ 'ਚ ਜਿਹੜਾ ਪੇਚਾ ਪਿਆ, ਉਹਦੀ ਇੱਥੇ ਪੂਰੀ ਚਰਚਾ। ਸਿਆਸੀ ਤੌਰ ਦੇ ਉੱਤੇ ਤਾਂ ਜਿਹੜੀ ਚਰਚਾ ਹੋਣੀ ਸੀ ਉਹ ਹੋ ਹੀ ਰਹੀ ਆ, ਪਰ ਜਿਸ ਤਰੀਕੇ ਨਾਲ ਇਹ ਮਸਲਾ ਉੱਠਿਆ ਤੇ ਜਿਸ ਤਰੀਕੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ ਸਿੱਖਾਂ ਦਾ ਕਤਲੇਆਮ ਭਾਰਤ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ, ਉਹਦੇ ਕਰਕੇ ਇਸ ਮਸਲੇ ਦੀ ਆਪਣੇ ਆਪ ਵਿੱਚ ਬੜੀ ਅਹਿਮੀਅਤ ਆ। ਗੱਲ ਇਹ ਨਹੀਂ ਹੈਗੀ ਕਿ ਭਾਰਤ ਦਾ ਕੋਈ ਵਪਾਰੀ ਆ ਤੇ ਅਮਰੀਕਾ ਨੇ 2100 ਕਰੋੜ ਰੁਪਏ ਦੀ ਰਿਸ਼ਵਤ ਦੇਣ ਦੇ ਦੋਸ਼ ਵਿੱਚ ਉਹਦੇ ਭਤੀਜੇ ਸਮੇਤ 7 ਜਾਣੇ ਆ ਜਿਹੜੇ, ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕੀਤਾ। ਗੱਲ ਇਹ ਹੈ ਕਿ ਇਹ ਜਿਹੜਾ ਭਾਰਤੀ ਕਾਰੋਬਾਰੀ ਆ ਜਾਂ ਇਸ ਤਰੀਕੇ ਦੇ ਹੋਰ ਕਾਰੋਬਾਰੀ ਆ, ਇਹਨਾਂ ਸਾਰਿਆਂ ਦਾ ਜਿਹੜਾ ਵਧਣਾ ਫੁੱਲਣਾ ਉਹ ਸਾਡੀ ਕੌਮ ਦੀ ਹੋਂਦ ਹਸਤੀ ਦੇ ਖਿਲਾਫ ਜਿੰਨਾ ਵੀ ਕੁਝ ਵਰਤਿਆ ਜਾ ਰਿਹਾ ਉਹਦੇ ਵਿੱਚ ਹਿੱਸਾ ਬਣਦਾ ਜਾ ਕੇ। ਜਾਣੀ ਕਿ ਜਦੋਂ ਕੋਈ ਇਹੋ ਜਿਹਾ ਵਰਤਾਰਾ ਜਿਹੜਾ ਭਾਰਤੀ ਸਟੇਟ ਨੂੰ ਮਜ਼ਬੂਤ ਕਰਦਾ ਵਾ, ਉਹਦੇ ਅਰਥ ਇਹ ਨੇ ਕਿ ਭਾਰਤੀ ਸਟੇਟ ਦਾ ਜਿਹੜਾ ਘੱਟ ਗਿਣਤੀਆਂ ਦੇ ਘਾਣ ਕਰਨ ਦਾ ਏਜੰਡਾ, ਖਾਸ ਤੌਰ ਤੇ ਸਿੱਖ ਕੌਮ ਨੂੰ ਖਤਮ ਕਰਨ ਦਾ ਏਜੰਡਾ, ਉਹ ਫਿਰ ਮਜ਼ਬੂਤ ਹੁੰਦਾ। ਇੱਕ ਪਾਸੇ ਇਹੀ ਭਾਰਤੀ ਸਟੇਟ ਆ ਜਿਹੜੀ ਉਹ ਕਹਿ ਰਹੀ ਆ ਕਿ ਜਿਹੜਾ ਜਥੇਦਾਰ ਹਰਦੀਪ ਸਿੰਘ ਨਿੱਜਰ ਦੀ ਕੈਨੇਡਾ ਦੇ ਵਿੱਚ ਕਤਲ ਹੋਇਆ, ਉਹਦੇ ਵਿੱਚ ਜਿਹੜੀ ਇਹ ਕੈਨੇਡਾ ਦੇ ਮੀਡੀਆ 'ਚ ਖਬਰਾਂ ਆਈਆਂ ਨੇ ਵੀ ਬਹੁਤ ਮਾੜੀਆਂ ਨੇ ਜੀ, ਇਹ ਜੀ ਸਾਡੇ ਦੋਨਾਂ ਮੁਲਕਾਂ ਦੇ ਰਿਸ਼ਤੇ ਵਿਗਾੜਨ ਵਾਲੀਆਂ ਨੇ, ਇਹ ਜੀ ਗਲਤ ਚੀਜ਼ ਆ, ਇਹਨੂੰ ਅਸੀਂ ਜੀ ਖਾਰਜ ਕਰਦੇ ਆ। ਇੱਕ ਪਾਸੇ ਤਾਂ ਇੰਡੀਅਨ ਸਟੇਟ ਇਹ ਕਹਿ ਰਹੀ, ਦੂਜੇ ਪਾਸੇ ਕੋਈ ਵੀ ਇਹੋ ਜਿਹਾ ਮੁੱਦਾ, ਕੋਈ ਵੀ ਇਹੋ ਜਿਹਾ ਨੁਕਤਾ ਛੱਡਿਆ ਨਹੀਂ ਜਾ ਰਿਹਾ ਜਿਹਦੇ ਨਾਲ ਸਿੱਖਾਂ ਦਾ ਘਾਣ ਹੁੰਦਾ ਹੋਵੇ। ਘਾਣ ਕਰਦੇ ਅਗਲੇ ਠੋਕ ਕੇ।
खैर साडी कौम दा की हाल, गुलाम कौमां दे विच जिहड़े बंदे उस कौम दी गुलामी दे संगल ला के आजादी दे राह तोड़न दे यतन करदे आ, उन्हां नूं बहुत संताप झलना पैंदा। बड़ियां चंगियां हुंदियां ने वो कौमां जिन्हां नूं गुलामी दा एहसास होवे, क्योंकि कहा जांदा कि जेकर तुसीं किसी गुलाम नूं गुलामी दा एहसास करवा देवो तां तुसीं बहुत वड्डा पुण्य दा काम करता। हुण आजादी लई वो आपे लड़ लू, पर साडे 1978 तो हुण तिकर जिन्ना भारी खून एक दरिया पूरा इत्थे साडी कौम दे योधियां ने वगा दिता, पर कौम जिहड़ी आ वो जागी। कौम दा बहुत वड्डा हिस्सा अज भी गुलाम रहण दे फायदे गिणा रिहा, ते गुलाम रहण दी जिहड़ी ये बिरती आ ये किन्नी खतरनाक हो सकदी आ। ਇਹਦਾ एक निक्का जिहा रूप अज एक खबर छपी आ अखबारां च कि जी भारत दी सुप्रीम कोर्ट ने ਇਹ गल मन लई आ कि ਜਿਹੜੀ कुछ लोकां ने पटीशन पाई सी कि जी सिखां उत्ते चुटकले बनाए जांदे आ ते ਉਹ चुटकले बंद होने चाहिए आ, ते ਇਹ ਜਿਹੜੀ पटीशन सीगी ਇਹਦੀ ਕਹਿੰਦੇ सुप्रीम कोर्ट हुण सुनवाई करूगा। देखो कौम दे किड्डा वड्डा मसला जी, किड्डी वड्डी गल लगदी आ उन्हां लोकां नूं, ते बड़े लोग होणगे जिन्हां नूं अज बड़ी तसल्ली होई होणी आ कि शुकर आ जी सुप्रीम कोर्ट ने साडे उत्ते चुटकले बनन वाले जिहड़े आ उन्हां दे खिलाफ हुण कानूनी तौर ते कुछ करना है। जिहड़ी कौम चुटकलियां वर्गे मसले उत्ते उलझी फिरदी है, ते जिहड़ी कौम नूं इह नहीं पता कि जे तुहाडा आजाद मुल्क होवे, जे तुसीं आजाद होवो तां किसे इहो जिहे चुटकले चटकले दी तुहानूं परवाह ही ना हो। जिहड़ी एक आजाद कौम दी फितरत हुंदी है, जिहड़ी एक आजाद बंदे दी सोचण दी अवस्था हुंदी है, वो एडी जबरदस्त हुंदी आ कि वो निक्की मोटी गल जिहड़ी आ उहनूं पहुंचदी ही। जदों कोई कौम आजाद होवे जां आजादी लई लड़ रही होवे, जिवें अपने खालसे दा सिद्धांत आ कि खालसा जां बागी जां बादशाह, जाने कि जां तां तख्त उत्ते हुकमरान की हैसियत में बैठे हुंदे आ जां तख्त हासिल करने लई लड़ रहे हुंदे, खालसा बागी जां बादशाह। ते इहदे उलट जिहड़ी स्थिति आ वो बड़ी खतरनाक आ। जेकर कोई बादशाह ना भी होवे, जे वो लड़ रहा होवे बागी होवे, तां भी उहदे अंदर जिहड़ी एक बिरती काम करदी आ चढ़त वाली, रड़क वाली, अणख वाली, ਉਹਨੂੰ ਜਦੋਂ ਇਹ ਗੱਲ ਦੇਖਣ ਨੂੰ ਮਿਲੇ ਬਈ ਜੀ ਚੁਟਕਲਾ ਸੁਣਾਇਆ ਜਾ ਰਿਹਾ, ਜੇਕਰ ਉਹਨੂੰ ਕੋਈ ਦੱਸੇ ਕਿ ਤੁਹਾਡੇ ਮੁਤਲਕ ਨੈਗੇਟਿਵ ਗੱਲ ਕੀਤੀ ਜਾ ਰਹੀ ਹੈ, ਉਹਦਾ ਰਵੱਈਆ ਕਿਹੋ ਜਿਹਾ ਹੋਊ ਇਥੋਂ ਅੰਦਾਜ਼ਾ ਲਾਓ। ਸਾਡੀ ਕੌਮ 1978 ਤੋਂ ਜਾਂ 1984 ਤੋਂ ਬਾਅਦ ਸਿਰ ਤਲੀ ਤੇ ਧਰ ਕੇ ਲੜ ਰਹੀ ਸੀ। उस मौके छेती कीते तां किसी दी हिम्मत नहीं सी पैंदी कि सिखां दा मजाक बनावे चुटकलियां दे विच। ते जेकर कोई निगरिया होया, कोई इहो जी दीदा दलेरी कर ही बैठे तां उहनूं इस गल दा पता हुंदा सी कि इह चुटकला जिहड़ा इह महंगा भी पै सकदा। इह गल चुटकलियां तक महदूद नहीं, एक कौम की प्रवृत्ति नूं समझण दे लई वरतण दी ओह गल है कि अज असीं सुप्रीम कोर्ट वो भी भारत दी जिहड़ी तुहाडा खोरा खोज मटाउण नूं फिरदी है, जिन्हें संविधान च सिखां नूं हिंदू लैके सब तो वड्डा मखौल उड़ाया होया तुहाडा। तुसीं किहड़े चुटकलियां दे चक्कर च तुरे फिरदे हो? सिखो तुहाडे नाल तां 26 जनवरी 1950 नूं उन्हां ने सब तो वड्डा चुटकला ਜਿਹੜਾ ਭਾਰਤ ਦਾ ਸੰਵਿਧਾਨ ਤੁਹਾਡੇ ਸਿਰ ਤੇ ਥੋਪਿਆ, ਉਹਦੇ ਰਾਹੀਂ ਚੁਟਕਲਾ ਸੁਣਾ ਦਿੱਤਾ ਹੋਊ। ਸੋ ਜਦੋਂ ਕੌਮਾਂ ਇੰਨੀਆਂ ਨਿਕਰੀਆਂ ਹੋਈਆਂ ਹੋ ਜਾਣ
ਉਹ ਆਪਦੇ ਹੁਕਮਰਾਨ ਦੇ ਕੋਲ ਚੁਟਕਲਿਆਂ ਵਰਗੇ ਮਸਲੇ ਉੱਤੇ ਮਿੰਨਤਾਂ ਤਰਲੇ ਕਰਨ ਬਹਿ ਜਾਣ ਤਾਂ ਫਿਰ ਇਹਦਾ ਮਤਲਬ ਆ ਕਿ ਨਾ ਬਾਗੀ ਤੇ ਨਾ ਬਾਦਸ਼ਾਹ। ਸਾਡੀ ਕੌਮ ਉਦੋਂ ਬਚਦੀ ਆ ਜਦੋਂ ਅਣਖ ਗੈਰਤ ਰੜਕ ਨਾਲ ਜਾਂ ਤਾਂ ਬਾਗੀ ਹੋਈਏ ਜਾਂ ਬਾਦਸ਼ਾਹ ਹੋਈਏ। ਹੁਣ ਇਸ ਮਸਲੇ ਦੇ ਉੱਤੇ ਮੈਂ ਇੱਕ ਹੋਰ ਗੱਲ ਕਹਿ ਕੇ ਅੱਗੇ ਵਧਣਾ ਚਾਹੁੰਦਾ ਹਾਂ ਕਿ ਮੇਰਾ ਭਾਵ ਇਹ ਨਹੀਂ ਕਿ ਕੱਲਾ ਬਾਗੀ ਉਹੀ ਆ ਜਿਹੜੇ ਖਾਲਿਸਤਾਨ ਲਈ ਲੜਦੇ। ਜਿਹੜੇ ਲੋਕ 1947 ਤੋਂ ਬਾਅਦ ਐਜੀਟੇਸ਼ਨ ਜੋ ਕਰਦੇ ਰਹੇ ਪੰਥ ਲਈ, ਪੰਜਾਬ ਲਈ ਮੋਰਚੇ ਲਾਉਂਦੇ ਰਹੇ, ਅਕਾਲੀ ਲੀਡਰਸ਼ਿਪ, ਉਹਨਾਂ ਦੇ ਕਰਕੇ ਵੀ ਕੌਮ ਦਾ ਜਿਹੜਾ ਸੀ ਬਹੁਤ ਮਨੋਬਲ ਉੱਚਾ ਰਹਿੰਦਾ ਸੀ। ਯਾਨੀ ਕਿ ਜਦੋਂ ਅਕਾਲੀ ਮੋਰਚੇ ਲੱਗਦੇ ਸੀ ਤਾਂ ਸਾਡੀ ਕੌਮ ਦੀ ਇੱਕ ਸਕੂਲਿੰਗ, ਇੱਕ ਟ੍ਰੇਨਿੰਗ ਜਿਹੜੀ ਸੀ ਉਹ ਲਗਾਤਾਰ ਹੋ ਰਹੀ ਸੀ। ਦਿੱਲੀ ਇੱਕ ਦੁਸ਼ਮਣ ਦੇ ਰੂਪ ਵਿੱਚ ਦਿਖਦੀ ਸੀ। ਜਦੋਂ ਸਟੇਜ ਸਜਦੀ ਸੀ ਉੱਥੇ ਬੁਲਾਰੇ ਜਿਹੜੇ ਸੀ ਉਹ ਨਾਲੇ ਤਾਂ ਕੌਮ ਦਾ ਇਤਿਹਾਸ ਚੇਤੇ ਕਰਾਉਂਦੇ ਸੀ ਤੇ ਨਾਲੇ ਜਿਹੜੇ ਉਸ ਮੌਕੇ ਉੱਥੇ ਦਰਸ਼ਕ ਸਰੋਤੇ ਬੈਠੇ ਹੁੰਦੇ ਸੀ ਉਹਨਾਂ ਨੂੰ ਫਰਜ਼ ਚੇਤੇ ਕਰਾਉਂਦੇ ਸੀ ਕਿ ਤੁਹਾਡਾ ਧਰਮ ਤੁਹਾਡਾ ਫਰਜ਼ ਵਾ। ਤੇ ਜਿਹੜਾ ਧਰਮ ਯੁੱਧ ਮੋਰਚਾ ਆਪਾਂ ਜਿਹਦੀ ਗੱਲ ਕਰਦੇ ਆ 1982 ਤੋਂ 84 ਤੱਕ, ਉਹਨੇ ਤਾਂ ਇੰਡੀਅਨ ਸਟੇਟ ਸਿਸਟਮ ਨੂੰ ਪੂਰੀ ਤਰ੍ਹਾਂ ਹੱਥਲ ਕਰ ਦਿੱਤਾ, ਨਿਸਲ ਕਰ ਦਿੱਤਾ। ਉਹਦੇ ਮੂਹਰੇ ਭਾਰਤੀ ਹਕੂਮਤੀ ਤੰਤਰ ਬੇਬਸ ਤੇ ਲਾਚਾਰ ਸਾਬਤ ਹੋ ਰਿਹਾ ਸੀ। ਐਵੇਂ ਨਹੀਂ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਟੈਂਕਾਂ ਨਾਲ ਹਮਲਾ ਕਰਨਾ ਪਿਆ। ਸਾਡੀ ਕੌਮ ਨੇ ਜਿੱਥੇ ਉਹਨਾਂ ਹੱਕਾਂ ਦੀ ਪ੍ਰਾਪਤੀ ਲਈ ਲੱਗੇ ਹੋਏ ਮੋਰਚੇ ਵਿੱਚ ਸ਼ਮੂਲੀਅਤ ਕਰਕੇ ਆਪਦਾ ਪੱਖ ਦੱਸਿਆ, ਉੱਥੇ ਨਾਲ ਦੀ ਨਾਲ ਜਿਹੜੇ ਸਾਡੇ ਉਸ ਮੌਕੇ ਬੁਲਾਰੇ ਸੀ, ਜਿਹੜੇ ਸਾਡੀ ਕੌਮ ਦੀ ਐਡਵੋਕੇਸੀ ਕਰਦੇ ਸੀ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਸਮੁੱਚੀ ਅਕਾਲੀ ਲੀਡਰਸ਼ਿਪ, ਇਹਦੇ ਸਾਹਮਣੇ ਜਿਹੜੀਆਂ ਮੀਟਿੰਗਾਂ ਦੇ ਵਿੱਚ ਜਾਂ ਹੋਰ, ਇਹਦਾ ਮਤਲਬ ਇਹ ਆ ਕਿ ਉਹਨਾਂ ਨੇ ਪੱਖ ਬੜਾ ਠੋਸ ਤੇ ਸਹੀ ਤਰੀਕੇ ਨਾਲ ਰੱਖਿਆ। ਪਰ ਇੰਦਰਾ ਗਾਂਧੀ ਤੇ ਭਾਰਤੀ ਤੰਤਰ ਸਿੱਖਾਂ ਨੂੰ ਕੁਝ ਵੀ ਦੇ ਕੇ ਰਾਜੀ ਨਹੀਂ ਸੀ। ਜਿਵੇਂ ਆਪਾਂ ਇਤਿਹਾਸ ਵਿੱਚ ਪੜ੍ਹਦੇ ਆ, ਮਹਾਭਾਰਤ ਇਹਨਾਂ ਦਾ ਗ੍ਰੰਥ ਹੈ, ਕਿ ਕੌਰਵਾਂ ਨੇ ਪਾਂਡਵਾਂ ਨਾਲ ਜਿਹੜਾ ਜੰਗ ਲੜਿਆ ਉਹਦੇ ਵਿੱਚ ਇੱਕ ਹਾਲਾਤ, ਇੱਕ ਦੌਰ ਉਹ ਵੀ ਆਇਆ ਜਦੋਂ ਉਹਨਾਂ ਨੇ ਕਿਹਾ ਕਿ ਸਾਨੂੰ 5 ਪਿੰਡ ਹੀ ਦੇ ਦਿਓ, ਅਸੀਂ 5 ਪਿੰਡਾਂ ਨਾਲ ਸਾਰ ਲਾਂਗੇ। ਪਰ ਕੌਰਵਾਂ ਨੇ, ਦੁਰਯੋਧਨ ਹੁਣਾਂ ਨੇ ਜਾਂ ਹੋਰ ਜਿਹੜਾ ਉਹਨਾਂ ਦਾ ਆਰ ਪਰਿਵਾਰ ਸੀ, ਉਹਨਾਂ ਦਾ ਇਹੀ ਕਹਿਣਾ ਸੀ ਕਿ ਅਸੀਂ ਤਾਂ ਤੁਹਾਨੂੰ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਦੇ ਸਕਦੇ। ਤੇ 5 ਪਾਂਡਵਾਂ ਨੂੰ ਆਖਰ ਜੰਗ ਲੜਨੀ ਪਈ। ਉਹ ਤਬਾਹੀ, ਉਹਦੀਆਂ ਬੜੀਆਂ ਗੱਲਾਂ ਬਾਤਾਂ ਸੁਣਨ ਨੂੰ ਮਿਲਦੀਆਂ ਨੇ ਕਿ ਜੀ ਘੋੜੇ ਦਾ ਜਿਹੜਾ ਪੈਰ ਹੁੰਦਾ ਉਹ ਸੁੰਬ, ਉਹ ਸਾਰਾ ਉਹਨਾਂ ਹਿੱਸਾ ਕਹਿੰਦੇ ਪਾਣੀ ਵਾਂਗੂ ਖੂਨ ਫਿਰਦਾ ਸੀ ਕੁਸ਼ੇਤਰ ਦੀ ਧਰਤੀ ਉੱਤੇ। ਚਲੋ ਉਹਨਾਂ ਦੇ ਧਰਮ ਦੀ ਗੱਲ ਆ, ਪਰ ਇਹ ਬਿਰਤੀ ਜਿਹੜੀ ਉਸ ਮੌਕੇ ਸੀ ਵੀ ਅਸੀਂ ਤਾਂ ਸੂਈ ਦੇ ਨੱਕੇ ਜੋਨੀ ਜਗ੍ਹਾ ਨਹੀਂ ਦਿੰਦੇ, ਇਹੀ ਬਿਰਤੀ ਸਿੱਖਾਂ ਦੇ ਮੁਤਲਕ ਭਾਰਤੀ ਤੰਤਰ ਨੇ ਵਰਤੀ ਹੋਈ ਹੈ ਕਿ ਚਾਹੇ ਤੁਹਾਨੂੰ ਟੈਂਕਾਂ ਤੋਪਾਂ ਬੰਬਾਂ ਨਾਲ ਮਾਰਨਾ ਪੈ ਜਾਵੇ, ਚਾਹੇ ਸਾਰੇ ਸੰਸਾਰ ਦੇ ਵਿੱਚ ਸਾਡੀ ਬੇਅਦਬੀ ਬੇਇੱਜ਼ਤੀ ਹੋ ਜਾਵੇ, ਚਾਹੇ ਸਾਡੇ ਭਾਰਤ ਦੇ ਅੰਦਰ ਸਾਨੂੰ ਪ੍ਰਤੀਕਿਰਿਆ ਵਜੋਂ ਪੈਦਿਆ ਇੰਦਰਾ ਤੇ ਬੇਅੰਤੇ ਬੁੱਚੜ ਵਰਗੇ ਮਰਵਾਉਣੇ ਪੈ ਜਾਣ, ਚਾਹੇ ਸਿੱਖਾਂ ਦੇ ਨਾਲ ਸਦਾ ਲਈ ਬੈਰ ਪੈ ਜਾਵੇ, ਪਰ ਅਸੀਂ ਸਿੱਖਾਂ ਦੇ ਹੱਕ ਨਹੀਂ ਦੇਣੇ। ਅਸੀਂ ਸਿੱਖਾਂ ਨਾਲ ਕੀਤੇ ਹੋਏ ਵਾਅਦੇ ਨਹੀਂ ਪੂਰੇ ਕਰਨੇ। ਅਸੀਂ 1947 ਤੋਂ ਪਹਿਲਾਂ ਜਿਹੜੀਆਂ ਕਸਮਾਂ ਖਾਧੀਆਂ ਸੀ, ਜਿਹੜੇ ਪ੍ਰਣ ਕੀਤੇ ਸੀ, ਉਹ ਪੂਰੇ ਨਹੀਂ ਕਰਨੇ। ਇਸ ਮੁਲਕ ਦਾ ਇਹ ਜਿਹੜਾ ਹਿੰਦੂ ਤਵੀ ਪਿਛੋਕੜ ਵਾਲੇ ਸੇਧ ਲਈ ਹੈ ਜਿਹੜੀ ਉਹਨਾਂ ਨੇ, ਕਿ ਅਸੀਂ ਸਿੱਖਾਂ ਨੂੰ ਸੂਈ ਦੇ ਨੱਕੇ ਜਿੰਨੀ ਸਪੇਸ ਨਹੀਂ ਦੇਣੀ, ਥਾਂ ਨਹੀਂ ਦੇਣੀ। ਇਸ ਮਾਹੌਲ ਦੇ ਵਿੱਚ 1984 ਮੌਕੇ ਸਿੱਖ ਲੀਡਰਸ਼ਿਪ ਨੇ
ਪੂਰੀ ਤਰ੍ਹਾਂ ਕੌਮ ਨੇ ਐਜੀਟੇਸ਼ਨ ਕਰਦਿਆਂ ਹੋਇਆਂ ਜਿੱਥੇ ਸਕੂਲਿੰਗ ਕੀਤੀ, ਬੇਸ਼ੱਕ ਜਦੋਂ ਹਮਲਾ ਹੋਇਆ ਆਪਦੇ ਵੱਲੋਂ ਇੰਡੀਅਨ ਸਟੇਟ ਸਿਸਟਮ ਨੇ ਕੋਈ ਕਸਰ ਨਹੀਂ ਛੱਡੀ, ਪਰ ਜਿਹੜਾ ਪੰਥ ਨੇ, ਜਿਹੜਾ ਸਿੱਖ ਜਗਤ ਨੇ 1984 ਤੱਕ ਸਬਕ ਸਿੱਖਿਆ ਸੀ, ਉਹਦਾ ਨਤੀਜਾ ਨਿਕਲਿਆ ਕਿ ਆਪਾਂ ਉਸ ਤੋਂ ਬਾਅਦ ਅਗਲੇ 10 ਸਾਲ ਇੱਕ ਜੰਗੀ ਮਾਹੌਲ ਵਿੱਚ ਵਿਚਰਨ ਜੋਗੇ ਹੋ ਗਏ। ਜਿਹੜਾ 1984 ਤੋਂ ਬਾਅਦ ਸਿੱਖ ਲੜਿਆ, ਉਹਦੀ ਲੜਾਈ ਦਾ ਬੇਸ ਧਰਮ ਯੁੱਧ ਮੋਰਚੇ ਦੌਰਾਨ ਵੱਢਿਆ ਗਿਆ ਸੀ। ਸੋ ਜੇਕਰ ਕੌਮਾਂ ਵੱਡੀਆਂ ਲੜਾਈਆਂ ਦੇ ਵਿੱਚ ਪੈਣ ਤੋਂ ਪਹਿਲਾਂ ਛੋਟੇ ਮੋਰਚਿਆਂ ਦੇ ਰਾਹੀਂ ਟ੍ਰੇਨਡ ਹੁੰਦੀਆਂ ਰਹਿਣ, ਇਹ ਉਵੇਂ ਹੀ ਹੁੰਦੀ ਆ ਗੱਲ ਜਿਵੇਂ ਜਿਹੜੀਆਂ ਫੌਜਾਂ ਨੇ ਮੁਲਕਾਂ ਦੀਆਂ ਉਹ ਮਸ਼ਕਾਂ ਕਰਦੀਆਂ ਨੇ, ਐਕਸਰਸਾਈਜ਼ ਕਰਦੀਆਂ। ਪਰ ਪਿਛਲੇ 30-35 ਸਾਲਾਂ ਤੋਂ ਜਿਹੜੀ ਸਾਡੀ ਅਕਾਲੀ ਧਿਰ ਸੀ, ਇਹਨੇ ਭਾਰਤ ਮਾਤਾ ਨਾਲ ਇਹੋ ਜਿਹਾ ਮੋਹ ਪਿਆਰ ਪਾਇਆ, ਬੀਜੇਪੀ ਨਾਲ ਰਲ ਕੇ ਐਜੀਟੇਸ਼ਨਾਂ ਦਾ ਰਾਹ ਤਿਆਗ ਦਿੱਤਾ, ਤੇ ਇਸ ਗੱਲ ਨਾਲ ਸਾਡੀ ਕੌਮ ਦੇ ਜਵਾਨੀ ਦੇ ਅੰਦਰੋਂ ਦਿਨੋਂ ਦਿਨ ਉਹ ਚੀਜ਼ ਘਟਦੀ, ਮਰਦੀ, ਮੁੱਕਦੀ, ਮੁਰਝਾਉਂਦੀ ਗਈ, ਜਿਹੜੀ ਸਾਨੂੰ ਸੀਸ ਤਲੀ ਤੇ ਰੱਖਣ ਦਾ, ਅਣਖ ਗੈਰਤ ਨਾਲ ਜਿਉਣ ਦਾ, ਦਿੱਲੀ ਨੂੰ ਦੁਸ਼ਮਣ ਮੰਨ ਕੇ ਉਹਦੇ ਉੱਤੇ ਅਟੈਕ ਕਰਨ ਦਾ ਅੰਦਰ ਜਜ਼ਬਾ ਪ੍ਰਚੰਡ ਕਰਦੀ। ਆ ਦੇਖੋ ਜਦੋਂ ਕਿਸਾਨ ਸੰਘਰਸ਼ ਚੱਲਿਆ, ਸਾਡੇ ਜਜ਼ਬੇ ਕਿਵੇਂ ਪ੍ਰਚੰਡ ਹੋਏ। ਹਰ ਸਿੱਖ ਦੇ ਅੰਦਰ ਦਿੱਲੀ ਪ੍ਰਤੀ ਉਹ ਨਫ਼ਰਤ ਜਿਹੜੀ ਸਦੀਆਂ ਤੋਂ ਆ, ਉਹ ਲਪਟਾਂ ਮਾਰਦੀ ਸੀ। ਉਹ ਗਾਣੇ ਆਏ, ਉਹ ਤਕਰੀਰਾਂ ਹੋਈਆਂ, ਉਸ ਮੌਕੇ ਦੇ ਸਧਾਰਨ ਜੇ ਲੋਕਾਂ ਦੇ ਸਾਦੇ ਜੇ ਬੋਲ ਦਿੱਲੀ ਨੂੰ ਵੰਗਾਰਦੇ ਸੀ, ਦਿੱਲੀ ਨੂੰ ਲਲਕਾਰਦੇ ਸੀ। ਤੇ ਉਸ ਮੌਕੇ CID ਨੇ, IB ਨੇ, ਹੋਰ ਜਿਹੜੀਆਂ ਏਜੰਸੀਆਂ ਨੇ, ਉਹਨਾਂ ਨੇ ਇਹ ਰਿਪੋਰਟਾਂ ਬਣਾ ਕੇ ਭਾਰਤੀ ਹਾਕਮਾਂ ਨੂੰ ਦਿੱਤੀਆਂ ਕਿ ਸਿੱਖਾਂ ਦੇ ਅੰਦਰ ਜਿਹੜੀ ਬੜੇ ਲੰਮੇ ਅਰਸੇ ਤੋਂ ਲੜਨ ਦੀ, ਮਰਨ ਦੀ ਟ੍ਰੇਨਿੰਗ ਨਹੀਂ ਸੀ, ਉਹ ਇਸ ਦੌਰ ਵਿੱਚ ਉਹਨਾਂ ਨੂੰ ਫੇਰ ਮਿਲ ਰਹੀ ਹੈ। ਜਿੰਨਾ ਜ਼ਿਆਦਾ ਕਿਸਾਨ ਸੰਘਰਸ਼ ਲੰਮਾ ਜਾਊਗਾ, ਉਹਨਾਂ ਸਿੱਖਾਂ ਦੇ ਦਿਲ ਦਿਮਾਗ ਦੇ ਵਿੱਚ ਕੌਮ ਪ੍ਰਸਤੀ ਦਾ ਵਾਧਾ ਵਧੂਗਾ, ਉਹਨਾਂ ਜ਼ਿਆਦਾ ਇਹਨਾਂ ਦੇ ਅੰਦਰ ਪੰਥ ਲਈ ਲੜਨ ਮਰਨ ਦਾ, ਪੰਜਾਬ ਲਈ ਜੂਝਣ ਦਾ ਜਜ਼ਬਾ ਜਿਹੜਾ ਹੈ ਉਹ ਹੋਰ ਜ਼ਿਆਦਾ ਬੁਲੰਦ ਹੋਊਗਾ। ਸੋ ਉਹਨਾਂ ਨੇ ਇਸ ਮੋਰਚੇ ਦਾ ਬੜੀ ਛੇਤੀ ਨਿਪਟਾਰਾ ਕਰਨ ਵਾਲੇ ਪਾਸੇ ਨੂੰ ਉਦੋਂ ਸੋਚਿਆ ਜਦੋਂ ਉਹਨਾਂ ਨੂੰ ਇਸ ਮੋਰਚੇ ਦਾ ਸਿੱਖਾਂ ਲਈ ਤੇ ਸਿੱਖੀ ਲਈ, ਪੰਥ ਲਈ ਤੇ ਪੰਜਾਬ ਲਈ ਜਿਹੜਾ ਲਾਭ ਹੋ ਰਿਹਾ ਸੀ, ਉਹਦਾ ਉਹਨਾਂ ਨੂੰ ਚੇਤਾ ਆਇਆ ਕਿ ਇਹਦਾ ਤਾਂ ਇੰਡੀਆ ਨੂੰ ਬੜਾ ਨੁਕਸਾਨ ਹੋ ਜਾਊਗਾ। ਸੋ ਜਿਹੜੀ ਵੀ ਚੀਜ਼ ਪੰਥ ਲਈ, ਪੰਜਾਬ ਲਈ ਲਾਹੇਵੰਦੀ ਆ, ਉਹ ਦਿੱਲੀ ਲਈ ਤੇ ਨਾਗਪੁਰ ਲਈ ਬੜੀ ਮਾੜੀ ਹੈ। ਮੇਰਾ ਅੱਜ ਇਹ ਗੱਲ ਦੇਖ ਕੇ ਅਖਬਾਰ ਦੇ ਉੱਤੇ ਬੜਾ ਮਨ ਅਜੀਬ ਜਿਹਾ ਮਹਿਸੂਸ ਕਰੇ ਕਿ ਦੱਸੋ, ਜਿਹੜੀ ਕੌਮ ਨੇ ਪੱਛਮ ਦੇ ਵੱਲੋਂ ਆਉਣ ਵਾਲੇ ਹਮਲਾਵਰਾਂ ਦਾ ਮੂੰਹ ਬੰਦ ਕੀਤਾ, ਜਿਹੜਾ ਬੰਦਾ ਕਿਤਾਬਾਂ ਦਾ, ਇਤਿਹਾਸ ਦਾ ਮਤਾਲਿਆ ਕਰਨ ਵਾਲਾ ਹੋਵੇ ਨਾ, ਉਹਨੂੰ ਇਸ ਗੱਲ ਦਾ ਪਤਾ ਕਿ ਬੀਤੇ ਸਮੇਂ ਦੇ ਵਿੱਚ ਕਿੰਨੀਆਂ ਸਦੀਆਂ ਹੋ ਗਈਆਂ ਪੱਛਮ ਵੱਲੋਂ ਚੜ੍ਹ ਕੇ ਆਉਂਦੇ ਰਹੇ ਤੇ ਇਸ ਪੰਜਾਬ ਦੀ ਧਰਤੀ ਤੋਂ ਲੰਘ ਕੇ ਦਿੱਲੀ ਤੱਕ, ਸਾਰੇ ਭਾਰਤ ਤੱਕ ਅਗਲੇ ਆਪਦੀ ਫਤਿਹ ਦੇ ਨਗਾਰੇ ਗਾਉਂਦੇ ਰਹੇ, ਝੰਡੇ ਚਲਾਉਂਦੇ ਰਹੇ। ਫਿਰ ਕਲਗੀਧਰ ਸ਼ਹਿਨਸ਼ਾਹ ਦੀ ਸ਼ਮਸ਼ੀਰ ਦੇ ਵਿੱਚੋਂ ਨਿਕਲੇ ਹੋਏ ਖਾਲਸਾ ਪੰਥ ਨੇ ਗੁਰੂ ਸਾਹਿਬਾਨ ਦਾ, 10 ਪਾਤਸ਼ਾਹੀਆਂ ਦਾ ਓਟ ਆਸਰਾ ਲੈ ਕੇ 100 ਸਾਲ ਤਾਂ ਉਹ ਖੰਡਾ ਖੜਕਾਇਆ ਕਿ ਆਖਰ ਆਪਣੇ ਅੰਦਰ ਉਹ ਤਪ, ਤੇਜ, ਬਲ, ਉਹ ਸਾਰੀ ਸ਼ਕਤੀ ਆ ਜਿਹੜੀ ਉਹ ਪ੍ਰਾਪਤ ਹੋਣ ਤੋਂ ਬਾਅਦ ਇਹ ਹਾਲਾਤ ਬਣਾ ਦਿੱਤੇ ਕਿ ਗਜ਼ਨੀ ਤੱਕ, ਕਾਬਲ, ਕੰਧਾਰ ਤੱਕ ਖਾਲਸਾਈ ਝੰਡਾ ਝੂਲਿਆ। ਕਸ਼ਮੀਰ ਤੋਂ ਅੱਗੇ ਭੂਟਾਨ ਤੱਕ ਸਾਰਾ ਜਿਹੜਾ ਉੱਤਰਾਂਚਲ ਦਾ ਇਲਾਕਾ, ਇੱਥੇ ਸਿੱਖਾਂ ਦੇ ਰਾਜ ਦੀ ਜਿਹੜੀ ਆ ਸ਼ਾਨ ਉਹ ਲੋਕਾਂ ਨੇ ਦੇਖੀ। ਤੇ ਜਿਹੜੇ ਲੋਕ ਸਦੀਆਂ ਤੋਂ ਹਮੇਸ਼ਾ ਇਹ ਕਹਿੰਦੇ ਰਹੇ ਸੀ ਕਿ ਖਾਧਾ ਪੀਤਾ ਲਾਹੇ ਦਾ, ਰਹਿੰਦਾ ਅਹਿਮਦ ਸ਼ਾਹੇ ਦਾ, ਉਹਨਾਂ ਸਾਰਿਆਂ ਨੂੰ ਪਹਿਲੀ ਵਾਰ ਲੱਗਿਆ ਕਿ ਨਹੀਂ,
ਸਹਿਜ ਸੁਭਾਅ ਜਿਉਣ ਦਾ ਵੇਲਾ ਆ ਗਿਆ। ਹੁਣ ਅਸੀਂ ਆਪਦੀ ਇੱਜ਼ਤ ਦੇ, ਆਪਦੀ ਹੋਣੀ ਦੇ ਆਪ ਮਾਲਕ ਆ। ਇਹੋ ਜਿਹਾ ਜਿਹੜਾ ਦੌਰ ਆ ਜਿਨ੍ਹਾਂ ਨੇ ਲੈ ਕੇ ਆਂਦਾ, ਅੱਜ ਉਹਨਾਂ ਦੇ ਵਾਰਸ ਕਿਉਂ ਚੁਟਕਲਿਆਂ ਦੇ ਮਸਲੇ ਉੱਤੇ ਵੀ ਅਦਾਲਤਾਂ ਦਾ ਸਹਾਰਾ ਲੈਣ ਜੋਗੇ ਹੋ ਗਏ? ਇਹ ਗੱਲ ਸਾਡੀ ਕਿਉਂ ਬਣੀ? ਕਿਉਂ ਸਾਡੇ ਬੰਦੇ ਆ ਥੋੜੇ ਦਿਨ ਪਹਿਲਾਂ ਇੱਕ ਬੀਬੀ ਕਲਪ ਰਹੀ ਸੀ, ਜਦੋਂ ਕੁੰਬੜਾ ਪਿੰਡ ਮਹਾਲੀ ਦੇ ਕੋਲ ਯੂਪੀ ਬਿਹਾਰ ਦੇ ਭਈਆਂ ਨੇ ਸਾਡੇ 2 ਬੱਚਿਆਂ ਦੇ ਉੱਤੇ ਕਾਤਲਾਨਾ ਹਮਲਾ ਕੀਤਾ। ਇੱਕ ਉਸ ਦਿਨ ਉੱਥੇ ਮਾਰਿਆ ਗਿਆ, ਦੂਜੇ ਦੀ ਕੱਲ ਮੌਤ ਹੋ ਗਈ। ਤਾਂ ਉਸ ਧਰਨੇ ਮੌਕੇ ਇੱਕ ਬੀਬੀ ਜਿਹਦਾ ਸੋਸ਼ਲ ਮੀਡੀਆ ਉੱਤੇ ਉਹ ਬੜਾ ਵਾਇਰਲ ਹੋ ਰਿਹਾ, ਉਹ ਵਿਚਾਰੀ ਕਲਪ ਦੀ ਕਹਿ ਰਹੀ ਸੀ ਕਿ ਅੱਜ ਵਾਲੀ ਪੀੜ੍ਹੀ ਜੇ ਲੜ ਪਈ ਆਪਦੇ ਹੱਕਾਂ ਲਈ ਤਾਂ ਲੜ ਪਈ, ਕੁਝ ਬਣ ਜੂ, ਪਰ ਸਾਡੀ ਜਿਹੜੀ ਅਗਲੀ ਪੁਸ਼ਤ ਆ ਰਹੀ ਆ ਉਹਦੇ ਤੋਂ ਲੜ ਨਹੀਂ ਹੋਣਾ। ਇਹ ਗੱਲ ਬੜੀ ਸਮਝਣ ਵਾਲੀ ਆ, ਬੜੀ ਖਤਰਨਾਕ। ਸਾਡੀ ਕੌਮ ਦਾ ਗੁਲਾਮ ਹੋ ਜਾਣਾ ਇੱਕ ਖਤਰਨਾਕ ਗੱਲ ਹੈ। ਸਾਡੀ ਕੌਮ ਦਾ ਆਜ਼ਾਦ ਨਾ ਹੋ ਸਕਣਾ ਹੋਰ ਨੁਕਤਾ ਹੈ। ਪਰ ਜੇਕਰ ਅਸੀਂ ਲੜਨਾ ਭੁੱਲ ਗਏ, ਜੇਕਰ ਅਸੀਂ ਸੀਸ ਤਲੀ ਤੇ ਰੱਖਣਾ ਭੁੱਲ ਗਏ, ਜੇ ਅਸੀਂ ਮਾਤਾ ਦਾ ਮਾਰ ਬਣ ਕੇ ਜਿਉਣਾ ਪ੍ਰਵਾਨ ਕਰ ਲਿਆ, ਜੇ ਅਸੀਂ ਉਹਨਾਂ ਕੌਮਾਂ ਦੇ ਅਧੀਨ ਹੋ ਕੇ ਗੁਲਾਮ ਰਹਿਣ ਦੇ ਫਾਇਦੇ ਗਣਾਉਣ ਬਹਿ ਗਏ ਜਿਨ੍ਹਾਂ ਕੌਮਾਂ ਨੇ ਸਾਡੇ ਨਾਲ ਕਦੇ ਭੱਦਰਕਾਰੀ ਨਹੀਂ ਕੀਤੀ, ਤਾਂ ਸਾਡਾ ਇਤਿਹਾਸ ਵਿੱਚ ਖਾਤਮਾ ਯਕੀਨੀ ਹੈ। ਜਿਹੜੇ ਲੋਕ ਝੂਠ ਬੋਲਦੇ ਆ ਕਿ ਐ ਕਿਵੇਂ ਹੋ ਜੂ, ਐ ਕਿਵੇਂ ਕੌਮ ਖਤਮ ਹੋ ਜੂ, ਕੌਮ ਮੁਕੰਮਲ ਤੌਰ ਤੇ ਕਦੇ ਖਤਮ ਨਹੀਂ ਹੋਊਗੀ। ਪਰ ਜਿਵੇਂ ਬੋਧੀਆਂ ਦਾ, ਜਿਵੇਂ ਜੈਨੀਆਂ ਦਾ ਭਾਰਤ ਦੀ ਧਰਤੀ ਤੇ ਕੋਈ ਤਪ ਤੇਜ ਨਹੀਂ, ਕੋਈ ਪੁੱਛਗਿਛ ਨਹੀਂ, ਕੋਈ ਸੁਣਵਾਈ ਨਹੀਂ। ਹਾਲਾਂਕਿ ਇਤਿਹਾਸ ਦੱਸਦਾ ਕਿ ਕਿਵੇਂ ਬੋਧੀਆਂ ਨੇ ਰਾਜ ਕੀਤੇ ਨੇ, ਕਿਵੇਂ ਇਹਨਾਂ ਨੇ ਹਰ ਉਹ ਸੁੱਖ ਸਹੂਲਤ ਮਾਣੀ ਆ, ਪਰ ਜਦੋਂ ਆਪਦੇ ਅਕੀਦੇ ਤੋਂ ਥਿੜਕ ਗਏ ਤਾਂ ਅੱਜ ਵਾਲੇ ਹਾਲਤ ਵੱਲ ਆ ਗਏ। ਤਾਂ ਜੋ ਕੁਝ ਬੋਧੀਆਂ ਨਾਲ ਵਾਪਰਿਆ ਉਹ ਹੁਣ ਸਿੱਖਾਂ ਨਾਲ ਵਾਪਰਨ ਵੱਲ ਵੱਧ ਰਿਹਾ। ਸਾਡੀ ਕੌਮ ਨੂੰ ਫਿਕਰ ਕਰਨਾ ਚਾਹੀਦਾ, ਖਾਸ ਤੌਰ ਦੇ ਉੱਤੇ ਸਿੱਖ ਜਵਾਨੀ ਨੂੰ। ਇਹ ਜਿਹੜਾ ਪਾਠ ਪੜ੍ਹਾਇਆ ਜਾ ਰਿਹਾ ਕਿ ਪੜ੍ਹੋ ਲਿਖੋ, ਜੈਂਟਲਮੈਨ ਬਣੋ, ਬੀਬੇ ਬਣੋ, ਸਾਊ ਬਣੋ, ਸਿਵਲਾਈਜ਼ਡ ਬਣੋ, ਕਦੇ ਵੀ ਪੰਗੇ ਵਾਲੀ ਗੱਲ ਨਹੀਂ ਕਰਨੀ, ਕਦੇ ਵੀ ਕੋਈ ਇਹੋ ਜਿਹਾ ਕੰਮ ਨਹੀਂ ਕਰਨਾ ਜਿਹਦੇ ਨਾਲ ਤੁਹਾਡੀ ਅਣਖ ਗੈਰਤ ਦਾ, ਤੁਹਾਡੇ ਲੜਨ ਮਰਨ ਦੇ ਮਾਦੇ ਦਾ ਪਤਾ ਲੱਗੇ। ਇਹ ਗੱਲ ਬਹੁਤ ਮਾੜੀ। ਸਾਨੂੰ ਇਹ ਨਹੀਂ ਹੈਗਾ ਕਿ ਅਸੀਂ ਪੜ੍ਹਾਈ ਲਿਖਾਈ ਦੇ ਖਿਲਾਫ, ਅਸੀਂ ਤਰੱਕੀ ਦੇ ਖਿਲਾਫ, ਅਸੀਂ ਇਹ ਨਹੀਂ ਕਿ ਅਸੀਂ ਚਾਹੁੰਦੇ ਆ ਕਿ ਅਨਪੜ੍ਹ ਜਿਹੇ ਹੋ ਕੇ ਕਿਰਪਾਨਾਂ, ਨੇਜੇ, ਬਰਛੇ, ਢਾਲਾਂ, ਲੜਾਈ, ਜੰਗ, ਇਹ ਨਹੀਂ। ਪਰ ਅਸੀਂ ਇਹ ਜ਼ਰੂਰ ਚਾਹੁੰਦੇ ਆ ਕਿ ਸਾਡੀ ਕੌਮ ਜਿਹੜੀ ਆ ਉਹਦੇ ਅੰਦਰ ਆਪਦੇ ਰਵਾਇਤਾਂ ਪ੍ਰਤੀ, ਆਪਦੇ ਪੰਥ ਪ੍ਰਤੀ ਪਿਆਰ, ਆਪਦੇ ਫਰਜ਼ਾਂ ਪ੍ਰਤੀ ਚੇਤਨਾ ਤੇ ਨਾਲ ਦੀ ਨਾਲ ਸ਼ਸਤਰ ਅਤੇ ਸ਼ਾਸਤਰ ਦੋਹਾਂ ਪ੍ਰਤੀ ਇੱਕੋ ਜਿਹੀ ਸੰਵੇਦਨਾ ਜਿਹੜੀ ਆ ਉਹ ਹੋਣੀ ਜ਼ਰੂਰੀ ਆ। ਪਰ ਅੱਜ ਸਾਨੂੰ ਇਹ ਗੱਲ ਮੰਨਣੀ ਪਊਗੀ ਕਿ ਜੇਕਰ ਬਜਰੰਗ ਦਲ ਵਾਲੇ ਜਾਂ ਹੋਰ ਜਿਹੜੇ ਹਿੰਦੂ ਤਵੀ ਕੱਟੜਪੰਥੀ ਨੇ, ਉਹ ਜਦੋਂ ਆਪਦੇ ਪ੍ਰੋਗਰਾਮ ਕਰਦੇ ਨੇ ਉਹ ਬੇਖੌਫ ਤੇ ਬੇਪਰਵਾਹ ਹੋ ਕੇ ਸ਼ਸਤਰਾਂ ਦਾ ਮੁਜ਼ਾਹਰਾ ਕਰਦੇ। ਸੋਸ਼ਲ ਮੀਡੀਆ ਦੇ ਉੱਤੇ ਕਦੇ ਉਹ ਗੌਡਸੇ ਦੀ ਫੋਟੋ ਜੀ ਲਾ ਕੇ, ਬੁੱਤ ਲਾ ਕੇ ਉਹਨੂੰ ਗੋਲੀਆਂ ਮਾਰਦੇ ਦਿਖ ਪੈਣਗੇ, ਕਦੇ ਕੋਈ ਹੋਰ ਇਹੋ ਜਿਹਾ ਜਿਹੜਾ ਦੁਸਹਿਰੇ ਵਾਲੇ ਦਿਨ ਸਾਰੇ ਜਿਹੜੇ ਆ ਖਾਕੀ ਨਿਕਰਾਂ ਪਾ ਕੇ ਹਥਿਆਰ ਲੈ ਕੇ ਉਹਨਾਂ ਦੀ ਪੂਜਾ ਕਰਦੇ ਆ, ਕਦੇ ਕੁਛ ਕਰਦੇ ਆ। ਪਰ ਸਾਡੀ ਕੌਮ ਜਿਹਨੂੰ ਗੁਰੂ ਨੇ ਹੁਕਮ ਦਿੱਤਾ ਕਿ ਸ਼ਾਸਤਰਾਂ ਤੋਂ ਬਗੈਰ ਮੇਰੇ ਮੱਥੇ ਨਾ ਲੱਗੀ, ਉਸ ਕੌਮ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾਂ ਹੋਰਨਾਂ ਥਾਵਾਂ ਦੇ ਉੱਤੇ ਜਿਸ ਤਰੀਕੇ ਨਾਲ ਸ਼ਸਤਰਾਂ ਦਾ ਬੋਲਬਾਲਾ ਹੋਣਾ ਚਾਹੀਦਾ ਉਹ ਹੈ ਨਹੀਂ। ਸਾਡੇ ਪ੍ਰਚਾਰਕ, ਸਾਡੇ ਵਿਦਵਾਨ, ਸਾਡੇ ਰਾਗੀ ਢਾਡੀ ਕਥਾਕਾਰ, ਸਾਡੇ ਗੁਰਮਤ ਗਿਆਨ ਦੇਣ ਵਾਲੇ ਭਰਾ ਹਰ ਮੌਕੇ ਜਿਹੋ ਜਿਹਾ ਪ੍ਰਚਾਰ ਕਰਦੇ ਆ ਉਹ ਸਿੱਖ ਨੂੰ ਸ਼ਸਤਰਹੀਣ ਕਰਨ ਵਾਲਾ, ਉਹ ਪੰਥਕ ਚੇਤਨਾ ਨਾਲ ਭਰਨ ਦੀ ਬਜਾਏ ਉਹਨਾਂ ਨੂੰ ਕੁਝ ਹੋਰ ਹੀ ਬਣਾਇਆ ਜਾ ਰਿਹਾ। ਸੋ ਹਿੰਦੂ ਭਾਈਚਾਰੇ ਨੂੰ ਆਪਦੇ ਆਜ਼ਾਦ ਹੋਣ ਦੇ ਬਾਵਜੂਦ ਇਸ ਮੌਕੇ ਹਥਿਆਰਬੰਦ ਹੋਣ ਦਾ, ਹਿੰਦੂ ਸ਼ਿਵ ਸੈਨਾ, ਬਜਰੰਗ ਦਲ ਤੇ ਹੋਰ ਪਤਾ ਨਹੀਂ ਕੀ ਕੁਛ ਬਣਾਉਣ ਦਾ ਉਹਨਾਂ ਨੂੰ ਚੜਿਆ ਹੋਇਆ ਫਤੂਰ ਕਿ ਅਸੀਂ ਚੱਕ ਦਿਆਂਗੇ ਫੱਟੇ
ਕਦੇ ਕਹਿੰਦੇ ਆ ਬਲਡੋਜ਼ਰ ਚੜਾ ਦਿਆਂਗੇ, ਕਦੇ ਕੁਛ। ਤੇ ਸਾਡੀ ਕੌਮ ਜਿਹਨੂੰ ਗੁਲਾਮੀ ਦਾ ਅਹਿਸਾਸ ਹੋਣ ਦੇ ਨਾਲ ਨਾਲ ਆਪਦੇ ਗੁਰੂਆਂ ਦੇ ਜਿਹੜੇ ਦੱਸੇ ਹੋਏ ਸਿਧਾਂਤ ਨੇ ਉਹਦੇ ਉੱਤੇ ਚੱਲਣ ਦਾ ਫਖਰ ਹੋਣਾ ਚਾਹੀਦਾ ਕਿ ਅਸੀਂ ਤਾਂ ਆਪਣੇ ਪੰਥ ਨੂੰ, ਕੌਮ ਨੂੰ ਸਮਰਪਿਤ ਹੋ ਕੇ ਹੀ ਇਸ ਧਰਤੀ ਤੇ ਜਿਉ ਸਕਦੇ ਹਾਂ। ਸਾਨੂੰ ਕੁਝ ਹੋਰ ਬਣਾਇਆ ਜਾ ਰਿਹਾ। ਗੱਲ ਇਹ ਹੈ ਕਿ ਜੋ ਕੁਝ ਸਾਡੇ ਨਾਲ ਵਾਪਰ ਰਿਹਾ, ਜਿਹੋ ਜਿਹਾ ਸਾਡੇ ਬੱਚਿਆਂ ਨੂੰ ਬਣਾਇਆ ਜਾ ਰਿਹਾ, ਜਿਸ ਤਰੀਕੇ ਦਾ ਸਕੂਲਾਂ ਕਾਲਜਾਂ ਦਾ ਮਾਹੌਲ ਸਿਰਜ ਦਿੱਤਾ ਗਿਆ, ਸਾਡੇ ਨਿਆਣੇ ਅੱਜ ਦਿਨੋਂ ਦਿਨ ਸਿੱਖ ਇਜ਼ਮ ਨੂੰ ਛੱਡ ਕੇ ਹਿੰਦੂਇਜ਼ਮ ਦੀ ਬੁੱਕਲ ਵੱਲ ਨੂੰ ਵੱਧ ਰਹੇ। ਸਕੂਲਾਂ ਕਾਲਜਾਂ ਦੇ ਵਿੱਚ ਉਹਨਾਂ ਨੂੰ ਤਿਰੰਗੇ ਝੰਡੇ ਦੀ, ਭਾਰਤੀ ਸੰਵਿਧਾਨ ਦੀ ਤੇ ਹਿੰਦੂ ਤਵੀਆਂ ਦੀ, ਪੀਰਾਂ ਪੈਗੰਬਰਾਂ ਅਵਤਾਰਾਂ ਦੀ ਤੇ ਹੋਰ ਜਿਹੜੇ ਗੈਰ ਸਿੱਖ ਸਾਰਾ ਸਿਸਟਮ ਆ ਉਹਦੇ ਵੱਲ ਲਿਜਾ ਕੇ ਉਹਨਾਂ ਤੋਂ ਸਿੱਖੀ ਛਡਵਾਉਣ ਦੀ ਬੁਨਿਆਦ ਧਰੀ ਜਾ ਰਹੀ ਆ, ਤਾਂ ਕਿ ਉਹ ਜਾਂ ਤਾਂ ਜਿਹੜੇ ਨੇਗੇ ਕਹਿੰਦੇ ਆ ਜੀ ਅਸੀਂ ਲਿਬਰਲ, ਓਪਨ ਮਾਈਂਡਡ, ਉਦਾਰਵਾਦੀ ਆ, ਤੇ ਜਾਂ ਫਿਰ ਤਰਕਸ਼ੀਲ ਕਾਮਰੇਡ ਬਣ ਕੇ ਸਿੱਖੀ ਤੋਂ ਭੱਜ ਜਾਣ। ਕੁੱਲ ਮਿਲਾ ਕੇ ਸਿੱਖਾਂ ਦੇ ਨਿਆਣਿਆਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਜਿਹਾ ਹਾਲ ਬਣਾ ਦੇਣਾ ਚਾਹੁੰਦੇ ਆ ਕਿ ਜਦੋਂ ਵੱਡੇ ਹੋਣ ਉਹ ਸਿੱਖ ਨਾ ਹੋਣ। ਜਿਹੋ ਜਿਹੇ ਸਿੱਖ 1984 ਦੇ ਦਰਬਾਰ ਸਾਹਿਬ ਦੇ ਹਮਲੇ ਤੋਂ ਬਾਅਦ ਪੰਥ ਲਈ ਸਿਰਾਂ ਤੇ ਖੱਫੜ ਬੰਨ ਕੇ ਨਿਕਲੇ ਸੀ, ਉਹੋ ਜਿਹਾ ਕੋਈ ਸਿੱਖ ਨਾ ਹੋਵੇ, ਇਸ ਗੱਲ ਦੇ ਲਈ ਭਾਰਤੀ ਸਟੇਟ ਵੱਲੋਂ ਕੋਈ ਕਸਰ ਨਹੀਂ ਛੱਡੀ ਜਾ ਰਹੀ। ਪਰ ਕੀ ਸਾਡੀ ਕੌਮ 'ਚ ਕਿਸੇ ਨੂੰ ਇਸ ਗੱਲ ਦਾ ਫਿਕਰ ਹੈ? ਸਾਡੇ ਮਸਲੇ ਹੋਰ ਬਣੇ ਪਏ ਨੇ ਕਿ ਫਲਾਨਾ ਪ੍ਰਧਾਨ ਬਣਾਉਣਾ, ਫਲਾਨੇ ਨੂੰ ਜਥੇਦਾਰੀ ਤੋਂ ਲਾਉਣਾ, ਫਲਾਨਾ ਇਸ ਤਰ੍ਹਾਂ ਉਸ ਤਰ੍ਹਾਂ। ਸੋ ਸਾਡੇ ਅੰਦਰ ਪੰਥ ਲਈ, ਕੌਮ ਲਈ ਲੜਨ ਮਰਨ ਦਾ ਮਾਦਾ ਤੇ ਕੌਮੀ ਸਿਧਾਂਤਾਂ ਦੀ ਅਵਚੇਤਨਾ ਜਿਹੜੀ ਆ ਉਹ ਦਿਨੋਂ ਦਿਨ ਮਜ਼ਬੂਤ ਕਰਨ ਵਾਲੇ ਪਾਸੇ ਸਾਨੂੰ ਸੋਚਣਾ ਪਊਗਾ। ਇੱਥੇ ਹੀ ਸਮਾਪਤੀ ਕਰਦੇ ਹਾਂ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਬਦ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।